घंटा हो गया लाइन च लगे नूं ते इहदे हुण दस्तार मैं इस करके अपने शौक नाल सजाई है कि वेट कर रहा है इहदे खूब मतलब असीं 15 मिनट ला के दस्तार सजाई है जी। हाँ ਇਹਦੇ ਭਾਜੀ ਕੱਲੇ ਕੱਲੇ ਪੇਸ ਤੇ ਮਾਰੋ ਜਿਹੜਾ ਫੋਕਸ ਇਹ ਮੇਰੇ ਨਾਲ ਸੇਵਾ ਕਰ ਰਿਹਾ ਮੇਰਾ ਛੋਟਾ ਵੀਰ ਤੇ ਬਾਕੀ पंजाब रेडियो यूएसए ਤੇ ਆਪ ਸਭ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ। ਅਸੀਂ ਇਸ ਵੇਲੇ ਮੌਜੂਦ ਹਾਂ ਗੁਰਦੁਆਰਾ ਬੇਕਰਸਫੀਲਡ 'ਚ, ਜਿੱਥੇ ਭਾਈ ਲਖਵਿੰਦਰ ਸਿੰਘ ਇਸ ਵੇਲੇ ਦਸਤਾਰ ਸੇਵਾ ਦੇ ਵਿੱਚ ਜੁੜੇ ਹੋਏ ਆ। ਅੱਜ ਤੋਂ ਨਹੀਂ ਕਈ ਵਰਿਆਂ ਤੋਂ ਇਹ ਸੇਵਾ ਨਿਭਾ ਰਹੇ ਨੇ ਔਰ ਮੇਰੇ ਸਿਰ ਦੇ ਉੱਤੇ ਵੀ ਇਹ ਜਿਹੜੀ ਦਸਤਾਰ ਸਜੀ ਹੋਈ ਹੈ ਇਹ ਅੱਜ ਇਹਨਾਂ ਨੇ ਸਜਾਈ ਹੈ। ਲਾਈਫ 'ਚ ਪਹਿਲੀ ਵਾਰ ਮੈਂ ਦਸਤਾਰ ਹੈ ਜਿਹੜੀ ਉਹ ਬੰਨੀ ਹੈ। ਪਹਿਲੇ ਤਾਂ ਧੰਨਵਾਦ ਭਾਈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਜੀ, ਬਹੁਤ ਬਹੁਤ ਵਧਾਈਆਂ। ਪਹਿਲਾਂ ਤੁਹਾਨੂੰ ਦੋਨਾਂ ਭਰਾਵਾਂ ਨੂੰ ਰੇਡੀਓ ਯੂਐਸਏ ਵਾਲਿਆਂ ਨੂੰ ਸਾਡੇ ਵੱਲੋਂ ਸਾਡੇ ਸ਼ਹਿਰ 'ਚ ਆਉਣ ਤੇ ਵੈਲਕਮ ਜੀ, ਬਹੁਤ ਬਹੁਤ ਸਵਾਗਤ ਜੀ। ਜੋ ਤੁਸੀਂ ਹਰੇਕ ਵਾਰ ਜਿੰਨੇ ਵੀ ਨਗਰ ਕੀਰਤਨ ਕੈਲੀਫੋਰਨੀਆ ਦੇ ਜਾਂ ਕੋਈ ਇੱਧਰ ਉੱਧਰ ਹੁੰਦੇ ਨੇ ਤੁਸੀਂ ਸਿੱਖੀ ਇਵੈਂਟ ਸਾਰੇ ਕਵਰ ਕਰਦੇ ਹੋ, ਸੋ ਤੁਹਾਡਾ ਬਹੁਤ ਧੰਨਵਾਦ। ਤੇ ਬਾਕੀ ਤੁਸੀਂ ਕੋਈ ਵੀ ਕੁਐਸਚਨ ਪੁੱਛੋ ਉਹਦਾ ਤੁਹਾਨੂੰ ਮੈਂ ਜਵਾਬ ਮੈਂ ਸਿਰਫ ਸਪੈਸ਼ਲੀ ਇਹ ਦੇਖਣ ਦੇ ਆ ਕਿ ਬੱਚੇ ਨੇ ਜਿਹੜੇ ਉਹਨਾਂ ਨੂੰ ਭਾਈ ਹੁਣੇ ਆਪ ਦਸਤਾਰ ਜਿਹੜੀ ਉਹ ਸਜਾ ਰਹੇ ਨੇ ਔਰ ਪੂਰੇ ਚਾਹ ਦੇ ਨਾਲ ਸਜਾ ਰਹੇ। ਵੱਡੇ ਨੇ ਜਿਹੜੇ ਉਹਨਾਂ ਦੀ ਵੀ ਰੀਝ ਹੈ ਆ, ਪਰ ਇਹਦੀ ਕੀ ਖਾਸ ਵਜ੍ਹਾ ਹੈ ਕਿ ਬਾਲਾਂ ਨੂੰ ਤੁਸੀਂ ਆਪ ਤਵੱਜੋ ਦਿੰਦੇ ਜੇ, ਬਾਕੀ ਜਿਹੜੇ ਜੀ ਨੇ ਉਹਨਾਂ ਨੂੰ ਲਾ ਦਿੰਦੇ ਜੀ। ਗੱਲ ਇੱਦਾਂ ਭਾਜੀ ਵੀ ਕਹਿ ਲਓ ਥੋੜਾ ਜਿਹਾ ਮਹਾਰਾਜ ਦੀ ਕਿਰਪਾ ਨਾਲ 15-16 ਸਾਲ ਹੋ ਗਏ ਨੇ, ਉਹ ਟ੍ਰੇਨਿੰਗ ਕਹਿ ਲਓ ਥੋੜੀ ਜ਼ਿਆਦੀ ਆ। ਬਾਕੀ ਵੀਰ ਜੀ ਹੁਣੀ ਬੰਦੇ ਪਏ ਨੇ, ਉਹ ਸਿਆਣਿਆਂ ਨੂੰ ਉਹ ਬੰਦੇ ਨੇ। ਥੋੜਾ ਬੱਚਿਆਂ ਦਾ ਮਾਸੂਮ ਚਿਹਰਾ ਹੁੰਦਾ ਤੇ ਮਤਲਬ ਮੈਨੂੰ ਖੁਸ਼ੀ ਹੁੰਦੀ ਕਿ ਮੈਂ ਸਜਾਵਾਂ ਆਪ। ਤੇ ਇਹ ਸਾਡੇ ਵਾਸਤੇ ਆਉਣ ਵਾਲੀ ਪੀੜ੍ਹੀ ਜਿਹੜੀ ਬੜਾ ਵੱਡਾ ਮੈਸੇਜ ਹੈ। ਛੋਟੇ ਬੱਚੇ, ਜੇ ਛੋਟੇ ਬੱਚਿਆਂ ਨੂੰ ਜਿੰਨੇ ਮੇਰੇ ਵੀਰ ਵੇਖਦੇ ਹੋਣਗੇ ਥੋੜਾ ਬਹੁਤਾ ਫੀਲ ਕਰਨਗੇ ਕਿ ਯਾਰ ਛੋਟਾ ਬੱਚਾ ਆ ਕੇ, ਇਹਨੂੰ 1 ਘੰਟਾ ਹੋ ਗਿਆ ਭਾਜੀ ਲਾਈਨ 'ਚ ਲੱਗੇ ਨੂੰ। ਜੀ ਮੈਂ ਦੇਖ ਰਿਹਾ ਸੀ। ਹਾਂਜੀ ਤੁਸੀਂ ਦੇਖ ਰਹੇ ਹੋ 1 ਘੰਟਾ ਹੋ ਗਿਆ ਲਾਈਨ 'ਚ ਲੱਗੇ ਨੂੰ ਤੇ ਇਹਦੇ ਹੁਣ ਦਸਤਾਰ ਮੈਂ ਇਸ ਕਰਕੇ ਆਪਣੇ ਸ਼ੌਕ ਨਾਲ ਸਜਾਈ ਹੈ ਕਿ ਵੇਟ ਕਰ ਰਿਹਾ ਇਹਦੇ ਖੂਬ ਮਤਲਬ ਅਸੀਂ 15 ਮਿੰਟ ਲਾ ਕੇ ਦਸਤਾਰ ਸਜਾਈ ਹੈ ਜੀ। ਹਾਂਜੀ ਬੇਟਾ ਕੀ ਨਾਂ ਤੁਹਾਡਾ? ਇੰਗਲਿਸ਼ ਗਰੇਵਾਲ। ਓ ਗਰੇਵਾਲ ਜੀ, ਨਿੱਕੇ ਗਰੇਵਾਲ ਜੀ, ਕਿਹੜੀ ਕਲਾਸ 'ਚ ਹੋ? ਫੁੱਟਬਾਲ ਤੇ ਭੰਗੜਾ ਕਲਾਸ। ਉੱਚੀ ਦੱਸੋ। ਉੱਚੀ ਬੋਲੋ। ਭੰਗੜਾ ਕਲਾਸ ਤੇ ਫੁੱਟਬਾਲ ਗੇਮ। ਫੁੱਟਬਾਲ ਜ਼ਿੰਦਾਬਾਦ। ਅਸੀਂ ਖੇਡਨੇ, ਅਸੀਂ ਪੜ੍ਹਦੇ ਪੁੜਦੇ ਕੋਈ ਨਹੀਂ। ਅੱਛਾ ਜੀ। ਉਹ ਐਦਾਂ ਭਾਜੀ ਵੀ ਆਪਣਾ ਜਿੱਦਾਂ ਦਾ ਸਿੱਖੀ ਕਲਚਰ ਆ ਵੀ ਪੜ੍ਹਾਈਆਂ ਛੜਾਈਆਂ ਚੱਲਦੀਆਂ ਰਹਿੰਦੀਆਂ, ਮੇਨ ਖੇਡਾਂ ਵੱਲ ਧਿਆਨ ਹੈ ਨਾਲੇ ਨਿਆਣਾ ਮਾਸੂਮੀਅਤ ਦਾ। ਹਾਂਜੀ ਤੇ ਬਾਕੀ ਬਹੁਤ ਵਧੀਆ ਜੀ। ਇਹ ਗੁਰਨੀਤ ਸਿੰਘ ਮੇਰੇ ਨਾਲ, ਇਹ ਬਹੁਤ ਸੋਹਣੀ ਦਸਤਾਰ ਸਜਾਉਂਦਾ। ਤੇ ਵੇਖੋ ਤੁਸੀਂ ਇਹਦੇ ਭਾਜੀ ਕੱਲੇ ਕੱਲੇ ਪੇਸ ਤੇ ਮਾਰੋ ਜਿਹੜਾ ਫੋਕਸ, ਇਹ ਮੇਰੇ ਨਾਲ ਸੇਵਾ ਕਰ ਰਿਹਾ ਮੇਰਾ ਛੋਟਾ ਵੀਰ। ਤੇ ਬਾਕੀ ਵੀਰ ਜੀ ਲੱਗੇ ਹੋਏ ਨੇ, ਲਵਪ੍ਰੀਤ ਜੀ, ਹੈਪੀ ਭਾਜੀ, ਆਪਣੇ ਇਹ ਵੀਰ ਜੀ ਮੇਰੇ ਨਾਲ ਸੇਵਾ ਕਰ ਰਹੇ ਨੇ। ਸਾਰੇ ਅਸੀਂ ਰਲ ਮਿਲ ਕੇ ਆਪਣੇ ਬੇਕਰਸਫੀਲਡ ਨੂੰ ਅਸੀਂ ਕੋਸ਼ਿਸ਼ ਕਰਦੇ ਆ ਵੀ ਪੱਗਾਂ ਵਾਲਾ ਬੇਕਰਸਫੀਲਡ ਬਣਾਈਏ ਅਸੀਂ। ਕੀ ਬਾਤ ਹੈ, ਕੀ ਬਾਤ ਹੈ। ਔਰ ਉਹਦੇ 'ਚ ਕਸਰ ਕੋਈ ਨਹੀਂ ਛੱਡੀ। ਇਹਦੀ ਇੱਕ ਗਵਾਹੀ ਮੈਂ ਆ ਕਿ ਇਹਨਾਂ ਨੇ ਅੱਜ ਮੈਨੂੰ ਵੀ ਪਾ ਕੇ ਮੈਨੂੰ ਹੀ ਦਸਤਾਰ ਜਿਹੜੀ ਉਹ ਪਾ ਦਿੱਤੀ। ਸੋ ਪੰਜਾਬੀ ਰੇਡੀਓ ਯੂਐਸਏ ਸਾਰੇ ਮੰਜ਼ਰ ਨੇ ਜਿਹੜੇ ਤੁਹਾਡੇ ਤੱਕ ਪਹੁੰਚਦੇ ਕਰਦਾ ਰਹੇਗਾ ਗੁਰਦੁਆਰਾ ਬੇਕਰਸਫੀਲਡ ਤੋਂ। ਔਰ ਇਹ ਸਮਾਗਮ ਹੈ ਜਿਹੜਾ ਇਹ ਤੁਸੀਂ ਦੇਖ ਰਹੇ ਜੇ, ਆਪਣੇ ਦੇਖਣ ਔਰ ਸੁਣਨ ਵਾਲੇ ਨੂੰ ਦੱਸ ਦਈਏ ਕਿ ਇਹ ਸਾਰਾ ਜਿਹੜਾ ਇਹ ਤੁਹਾਨੂੰ ਮਿਲੇਗਾ ਦਸਤਾਰੇ ਖਾਲਸਾ ਕਲੱਬ ਰਾਜਪੁਰਾ। ਇਹ ਸਲੋਗਨ ਹੈ ਜਿਹੜਾ ਪਿੱਛੇ ਲੱਗਾ, ਉੱਥੇ ਰਸ਼ ਆ ਔਰ ਸਵੇਰ ਦਾ ਰਸ਼ ਹੈ। ਮਜ਼ਾਲ ਹੈ ਕਿ ਇਹ ਰਸ਼ ਜਿਹੜਾ ਮੱਠਾ ਪਵੇ। ਔਰ ਕਹਿ ਰਹੇ ਨੇ ਕਿ ਆਪਾਂ ਯੂਨੀਵਰਸਿਟੀ ਵੀ ਮਿਲਣਾ ਹੈ, ਉਡੀਕ ਰਹੇਗੀ ਜੀ ਉੱਥੇ ਆਪ ਜੀ ਦੀ। ਔਰ ਦੇਖ ਲਵੋ ਤੁਸੀਂ, ਇਹ ਕੋਈ ਦੱਸੀ ਪੁੱਛੀ ਜਾਂ ਸਮਝਾਈ ਗੱਲ ਨਹੀਂ ਹੈ, ਆਪਣੀਆਂ ਅੱਖਾਂ ਨਾਲ ਤੁਸੀਂ ਆਨੰਦ ਮਾਣੋ ਔਰ ਦੇਖੋ ਕਿ ਕਿਸ ਤਰ੍ਹਾਂ ਨੇ ਜਿਹੜੇ ਜੀ ਉਹ ਦਸਤਾਰਾਂ ਵਾਸਤੇ। ਮੇਰਾ ਖਿਆਲ ਹੈ ਕਿ ਆਹ ਕੀ ਆਈ ਬਾਤ ਹੈ, ਸਰਦਾਰ ਲੋਕ ਦਾ ਫਿਰਦਾ ਆ। ਇਹ ਦੇਖੋ ਜੀ, ਆਹ। ਔਰ ਬਾਕੀ ਵੀ ਲਾਈਨ ਦੇ ਵਿੱਚ ਹਜੇ ਲੱਗੇ ਨੇ ਔਰ ਬੱਚਿਆਂ ਨੂੰ ਆਰੇ ਲਾਉਣ ਲਈ ਕਿਸੇ ਨੂੰ ਕੋਲਡ ਡਰਿੰਕ, ਕਿਸੇ ਨੂੰ ਸੋਡਾ, ਕਿਸੇ ਨੂੰ ਕੁਝ ਦਿੱਤਾ ਜਾ ਰਿਹਾ ਤਾਂ ਜੀ ਉਹ ਉਡੀਕ ਕਰ ਲੈਣ, ਕਿਉਂਕਿ ਬਚਪਨਾ ਔਰ ਬੱਚਾ ਇਹ ਬੇਸਬਰੇ ਹੁੰਦੇ ਨੇ। ਸੋ ਉਹਨਾਂ ਨੂੰ ਸਬਰ ਵਾਸਤੇ ਆਰੇ ਵੀ ਲਾਇਆ ਜਾ ਰਿਹਾ। ਪਰ ਅਸਲ ਜਿਹੜੀ ਰੀਝ ਹੈ ਉਹ ਇਹ ਹੈ ਕਿ ਅਸੀਂ ਦਵਾ ਦਵ ਪੱਗ ਆ ਜਿਹੜੀ ਉਹਦੇ ਵਾਲੇ ਪਾਸੇ ਆ ਜਾਈਏ। ਸੋ ਇਹ ਨਜ਼ਾਰੇ, ਇਹ ਸਮਾਗਮ ਨੇ ਜਿਹੜੇ ਇਹ ਆਪ ਤੱਕ ਇਸੇ ਤਰ੍ਹਾਂ ਪਹੁੰਚਦੇ ਕਰਦੇ ਰਹਾਂਗੇ। ਔਰ ਇਸ ਵੇਲੇ ਮੇਰਾ ਖਿਆਲ 'ਚ ਥੋੜੀ ਜਿਹੀ ਗੱਲਬਾਤ ਕਰਨਾ ਚਾਹੁੰਦੇ। ਸਤਿ ਸ਼੍ਰੀ ਅਕਾਲ ਭਾਈ। ਹਾਂਜੀ ਸਤਿ ਸ਼੍ਰੀ ਅਕਾਲ। ਜ਼ਿੱਦ ਚੱਲ ਕੀ ਰਹੀ ਹੈ? ਮੇਰੀ ਆਵਾਜ਼ ਜੀ ਸਿੱਖ ਨੇ ਤੇ ਭਾਈ ਤੋਂ ਕੱਲ ਵੀ ਗੱਲਬਾਤ ਕਰ ਰਹੇ ਸੀ, ਥੋੜਾ ਬਿਮਾਰ ਹੋਣ ਕਰਕੇ ਬੋਲਿਆ ਨਹੀਂ ਜਾ ਰਿਹਾ। ਭਾਈ ਸਾਹਿਬ, ਭਾਜੀ ਤੁਸੀਂ ਆਓ ਮੜਾ ਭਾਈ, ਤੁਸੀਂ ਭਾਈ ਤੋਂ ਜੋ ਪੁੱਛਣਾ ਹੈ ਜੀ। ਸਤਿ ਸ਼੍ਰੀ ਅਕਾਲ ਭਾਈ। ਖਾਲਸਾ ਵਾਹਿਗੁਰੂ ਫਤਿਹ ਜੀ। ਹੁਣ ਤਾਂ ਮੈਂ ਕੱਪੜਾ ਹੱਥੋਂ ਫੜਾ ਦਿੱਤਾ। ਉਧਰ ਕੀ ਹਾਲ ਚਾਲ ਹੈ? ਐਨ ਚੜ੍ਹਦੀ ਕਲਾ ਜੀ। ਨਾਂ ਦੱਸੋ। ਦਪਿੰਦਰ ਸਿੰਘ ਸੇਖੋਂ। ਇਹ ਯਕਦਮ ਰਾਸ਼ਾ ਜਿਹੜਾ ਇਹ ਵੱਧ ਗਿਆ, ਜਿੱਦਾਂ ਜਿੱਦਾਂ ਸੰਗਤਾਂ ਵੱਧ ਰਹੀਆਂ ਉਦਾਂ ਦਸਤਾਰ ਸਜਾਉਣ ਵਾਲੇ ਜਾਂ ਪੱਗ ਬੰਨਣ ਵਾਲੇ ਜਿਹੜੇ ਉਹਨਾਂ ਦਾ ਵੀ ਰਸ਼ ਵੱਧ ਰਿਹਾ ਆ। ਤੇ ਰੋਜ਼ਾ ਜਿਹੜੀ ਇਹਦੇ ਵਿੱਚ ਬਹੁਤ ਸਾਰੇ ਕੰਮ ਛੁੱਟਣ
ਛੁੱਟਣ ਵੀ ਡੇ ਹੋਣੇ? ਨਹੀਂ ਜੀ, ਬਸ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਇਹਦਾ ਮਤਲਬ ਤਿਆਰੀ ਕਰਕੇ ਆਏ ਸੀ ਇਹੀ ਕੰਮ ਕਰਨਾ? ਹਾਂਜੀ ਹਾਂਜੀ ਹਾਂਜੀ, ਤਿਆਰੀ ਕਰਕੇ ਆਏ ਸੀਗੇ ਗੁਰੂ ਸਾਹਿਬ। ਤੇ ਕੀ ਫਰਮਾਇਸ਼ ਹੋਣ ਡਈ? ਇੱਕ ਤੇ ਉਸਤਾਦਾ ਆ ਕੇ ਜਿਹੜੀ ਬੰਨੀ ਮੈਂ ਉਹ ਆਖਦਾ ਰਿਹਾ ਤੁਸੀਂ ਦੂਸਰੀ ਦਸਤਾਰ ਬੰਨ ਦਿੱਤੀ, ਤੇ ਇਹ ਕੋਈ ਫਰਮਾਇਸ਼ ਕਰਦੇ ਨੇ ਕਿ ਇਹ ਜਿਹੜੇ ਹੁਣ ਆਪਣੇ ਬੱਚੇ ਨੇ ਜੀ, ਇਹ ਕਹਿੰਦੇ ਨੇ ਵੀ ਅਸੀਂ ਦਮਾਲਾ ਸਜਾਉਣਾ ਹੈ, ਜਿਵੇਂ ਹਨਾ ਦੇਖੋ ਦਮਾਲਾ ਸਜਾਇਆ, ਦਮਾਲਾ ਸਜਾਉਣਾ ਹੈ। ਕਈਆਂ ਦੀ ਹੁਣ ਫਰਮਾਇਸ਼ ਹੁੰਦੀ ਹੈ ਪੱਗ ਬੰਨਣੀ ਆ, ਹਨਾ ਜੀ। ਇਹ ਗੁਰੂ ਸਾਹਿਬ ਦੀ ਦਿੱਤੀ ਦੇਣਾ, ਦੇਖੋ ਨਾ, ਜੋ ਉਹਨਾਂ ਦੀ ਜਿਹਦੀ ਫਰਮਾਇਸ਼ ਆ ਉਸ ਹਿਸਾਬ ਨਾਲ ਚਾਹੀਦਾ। ਬਿਲਕੁਲ ਠੀਕ ਹੈ ਗੁਰੂ ਜੀ। ਸਾਹਿਬ ਦੀ ਇੱਕ ਮੇਨ ਮੇਰਾ ਇੱਕ ਮੈਂ ਮੈਸੇਜ ਦਊਂਗਾ, ਜ਼ਰੂਰੀ ਆ ਵੀ ਤੁਸੀਂ ਸਾਰੇ ਆਪਣੇ ਬਾਣੇ ਚ ਆਵੋ, ਤੇ ਮਤਲਬ ਵੀ ਇਹ ਆਇਡੈਂਟੀਟੀ ਆ ਸਾਡੀ ਗੁਰਸਿੱਖ ਦੀ ਹੋਣ ਦੀ, ਸਾਡੀ ਆਇਡੈਂਟੀਟੀ ਆ। ਇਹ ਜ਼ਰੂਰੀ ਆ ਜੀ, ਇਹ ਤੁਸੀਂ ਮਤਲਬ ਵੀ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਸਾਰੀ ਸੰਗਤ ਨੂੰ ਵੀ ਤੁਸੀਂ ਆਪਣੀ ਆਇਡੈਂਟੀਟੀ ਦੇ ਵਿੱਚ ਆਓ, ਗੁਰੂ ਸਾਹਿਬ ਦੀ ਜੋ ਦਿੱਤੀ ਹੋਈ ਆ, ਹਨਾ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਧੰਨਵਾਦ ਜੀ, ਧੰਨਵਾਦ। ਖਾਲਸਾ ਮੇਰੀ ਫਤਿਹ ਜੀ। ਜੀ ਕੀ ਫਤਿਹ। ਅੱਛਾ ਜੀ, ਜਿਵੇਂ ਹੀ ਆਪ ਜੀ ਗੁਰਦੁਆਰਾ ਬੇਕਰ ਸਟਰੀਟ ਆ ਲਾਵੋਗੇ ਤੇ ਮੇਨ ਜਿਹੜੀ ਐਂਟਰੈਂਸ ਹੈ ਉਹਦੇ ਬਿਲਕੁਲ ਨਾਲ ਇਹ ਕਹਿ ਲਵੋ ਕਿ ਸੱਜੇ ਹੱਥ ਹੈ ਜਿਹੜਾ ਇਹ ਸਟਾਲ ਸਜਿਆ ਹੋਇਆ ਹੈ, ਔਰ ਇਸ ਪੱਗ ਦਾ ਕੋਈ ਕਹਿ ਲਵੋ ਕਿ ਕੋਈ ਮਾਇਆ ਨਹੀਂ ਲਈ ਜਾ ਰਹੀ, ਕੋਈ ਇਹਦਾ ਕਿਸੇ ਕਿਸਮ ਦਾ ਕਹਿ ਲਵੋ ਕਿ ਫੀਸ ਜਾਂ ਕੋਈ ਇਹੋ ਜਿਹੀ ਨਹੀਂ, ਬਿਲਕੁਲ ਮੁਫਤੋਂ ਮੁਫਤ ਇਹ ਦਸਤਾਰਾਂ ਨੇ ਜਿਹੜੀਆਂ ਇਹ ਬਣੀਆਂ ਜਾ ਰਹੀਆਂ, ਔਰ ਇਸ ਵੇਲੇ ਵੀ ਲਾਈਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਆ। ਸਾਰੇ ਆਪੋ ਆਪਣੀ ਵਾਰੀ ਦੀ ਉਡੀਕ ਕਰ ਰਹੇ ਨੇ। ਜਿਵੇਂ ਜਿਵੇਂ ਨਗਰ ਕੀਰਤਨ ਤੁਰਨ ਦਾ ਟਾਈਮ ਨੇੜੇ ਆ ਰਿਹਾ ਆ, ਉਵੇਂ ਉਵੇਂ ਇਸ ਸਟਾਲ ਦੇ ਉੱਤੇ ਵੀ ਜਾਂ ਕਹਿ ਲਵੋ ਕਿ ਇਸ ਕਾਰਨਰ ਤੇ ਵੀ ਰਸ਼ ਹੈ ਜਿਹੜਾ ਉਹ ਵੱਧ ਰਿਹਾ ਆ, ਔਰ ਹਰ ਕਿਸੇ ਦੀ ਰੀਝ ਹੈ ਕਿ ਤਾਜ਼ੀ ਸੱਜੀ ਪੱਗ ਆ ਜਿਹੜੀ ਉਹ ਸਜਾ ਕੇ ਤੇ ਫਿਰ ਨਗਰ ਕੀਰਤਨ ਦੇ ਨਾਲ ਨਾਲ ਜਿਹੜਾ ਉਹ ਸਾਰੇ ਮਾਰਚ ਜਿਹੜਾ ਉਹ ਕਰਨ। ਇੱਕ ਵਾਰ ਫਿਰ ਅਸੀਂ ਉਹ ਨਜ਼ਾਰਾ ਜਿਹੜਾ ਉਹ ਤੁਹਾਨੂੰ ਦਿਖਾਣੇ ਆ। ਦੇਖੋ ਕਿ ਕਿਵੇਂ ਰਸ਼ ਲੱਗਿਆ ਹੋਇਆ ਆ। ਕੁਛ ਨੇ ਜਿਹੜੇ ਉਹਨਾਂ ਨੂੰ ਦਸਤਾਰਾਂ ਵੱਜ ਚੁੱਕੀਆਂ ਨੇ, ਕੁਛ ਨੇ ਜਿਹੜੇ ਉਹਨਾਂ ਨੂੰ ਬੰਨੀਆਂ ਜਾ ਰਹੀਆਂ ਨੇ, ਔਰ ਬਾਕੀ ਨੇ ਜਿਹੜੇ ਉਹ ਆਪਣੇ ਇੰਤਜ਼ਾਰ ਜਾਂ ਉਡੀਕ ਦੇ ਵਿੱਚ ਨੇ। ਸੋ ਇਸ ਵੇਲੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਜਾਈਏ, ਔਰ ਮੇਰਾ ਖਿਆਲ ਹੈ ਕਿ ਭਾਈ ਜੀ ਨੇ ਜਿਹੜੇ ਉਹਨਾਂ ਨੂੰ ਦਸਤਾਰ ਵੱਜ ਗਈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸਣਾ? ਮੇਰਾ ਨਾਮ ਸੁਖਵੀਰ ਸਿੰਘ ਜੀ। ਤਾਜ਼ਾ ਮੇਰੇ ਖਿਆਲ ਵੱਜ ਗਈ ਦਸਤਾਰ। ਹਾਂਜੀ ਹਾਂਜੀ ਹਾਂਜੀ। ਕਿੰਨਾ ਟਾਈਮ ਲੱਗਾ? ਬੜਾ ਟਾਈਮ ਲੱਗਾ ਜੀ, 2-3 ਮਿੰਟ ਲੱਗੇ ਹੋਣਗੇ ਜੀ। ਇਹ ਕੀ ਸਮਝਦੇ ਜੇ ਬੰਨਣ ਵਾਲੇ ਦੀ ਐਕਸਪਰਟੀ ਹੈ ਜਾਂ ਤੁਹਾਨੂੰ ਛੇਤੀ? ਬੰਨਣ ਵਾਲੇ ਦੀ ਜੀ। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ ਜੀ ਆਪ ਜੀ ਦਾ। ਲੋ ਜੀ, ਅੱਗੇ ਹੁਣ ਪੋਚਣੀ ਪੱਗ ਆ ਜਿਹੜੀ ਉਹ ਵੱਜ ਰਹੀ ਲਾਲ ਰੰਗ ਦੀ, ਜੇ ਸਾਡਾ ਕੈਮਰਾ ਜਿਹੜਾ ਉਹ ਪੂਰੀ ਕਰ ਸਕੇ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਨਾਂ ਦੱਸੋ? ਨਰਿੰਦਰ ਸਿੰਘ ਜੀ। ਮਨਿੰਦਰ ਸਿੰਘ ਜੀ ਨੇ ਜਿਹੜੇ ਸੌਰੀ ਨਰਿੰਦਰ ਸਿੰਘ ਜੀ। ਨਰਿੰਦਰ ਸਿੰਘ ਜੀ। ਨਰਿੰਦਰ ਸਿੰਘ ਜੀ ਇਸ ਵੇਲੇ ਆ ਵੇਖੋ ਨਾ, ਸੂਏ ਰੰਗ ਦੀ ਕਹਿ ਲਵੋ ਰੱਤੇ ਰੰਗ ਦੀ ਪੱਗ ਆ ਜਿਹੜੀ ਉਹ ਬੰਨ ਰਹੇ ਨੇ ਭਾਈ ਉਹਨਾਂ ਨੂੰ। ਇਹ ਮੇਰਾ ਖਿਆਲ ਹੈ ਕਿ ਪੂਰੀ ਹੋ ਗਈ ਹੈ, ਹਜੇ ਕੋਈ ਕਸਰ ਬਾਕੀ ਹੈ ਜੀ? ਥੋੜੀ ਜਿਹੀ ਰਹਿ ਗਈ। ਥੋੜੀ ਜਿਹੀ ਰਹਿ ਗਈ ਹੈ। ਉਸ ਸਮੇਂ ਕੀ ਰਹਿ ਗਿਆ ਜੀ? ਬਸ ਹੀ ਲਾੜ ਸੈੱਟ ਕਰਨ ਵਾਲਾ ਸੀ ਬਾਈ ਜੀ। ਲੋ ਜੀ, ਇਹ ਮੇਰਾ ਖਿਆਲ ਹੈ ਕਿ ਸੈਟਿੰਗ ਹੈ ਜਿਹੜੀ ਉਹ ਹੋਣ ਡਈ ਹੈ, ਔਰ ਦੂਸਰੇ ਪਾਸੇ ਜਿਹੜਾ ਉਹ ਹਜੇ ਭਾਈ ਉਹਨਾਂ ਨੇ ਕੰਮ ਆ ਜਿਹੜਾ ਉਹ ਸ਼ੁਰੂ ਕੀਤਾ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਨਾਂ ਦੱਸਣਾ? ਕਮਲਜੀਤ ਸਿੰਘ ਲਵ ਜੀ। ਕਮਲਜੀਤ ਸਿੰਘ ਨੇ ਜਿਹੜੇ ਉਹਨਾਂ ਨੇ ਅਗਲੇ ਵੀਰ ਨੇ ਜਿਹੜੇ ਉਹਨਾਂ ਦੀ ਪੱਗ ਸ਼ੁਰੂ ਕੀਤੀ ਹੋਈ ਹੈ। ਹੁਣ ਮੈਂ ਗੱਲ ਉਹਨਾਂ ਲਈ ਇਸ ਲਈ ਨਹੀਂ ਕਰ ਸਕਦਾ ਕਿ ਉਹਨਾਂ ਨੇ ਮੂੰਹ ਦੇ ਵਿੱਚ ਕੱਪੜਾ ਜਿਹੜਾ ਫੜਿਆ ਹੋਇਆ, ਜੋ ਕਿ ਪੱਗ ਬਣਾਉਣ ਤੋਂ ਪਹਿਲਾਂ ਇੱਕ ਕਹਿ ਲਓ ਕਿ ਇੱਕ ਪਾਸੇ ਦੀ ਫੜਾਈ ਹੈ ਜਿਹੜੀ ਉਹਦਾ ਕੰਮ ਕਰਦਾ ਹੈ। ਸੋ ਇਹ ਰੌਣਕ, ਇਹ ਸਮਾਗਮ ਜਿਹੜੇ ਇਹ ਇਸੇ ਤਰ੍ਹਾਂ ਚੱਲਦੇ ਰਹਿਣੇ ਨੇ ਤੇ ਸਿਲਸਿਲੇ ਨੇ ਜਿਹੜੇ ਇਸੇ ਤਰ੍ਹਾਂ ਟੁਰੇ ਰਹਿਣਗੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਕੀ ਨਾਮ ਆਪਣਾ? ਮੇਰਾ ਨਾਮ ਵੀਰੇ ਗੁਰਪ੍ਰੀਤ ਸਿੰਘ ਹੈ ਜੀ। ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰੇ। ਨਾਂ ਦੱਸਣਾ? ਹਰਪ੍ਰੀਤ ਸਿੰਘ। ਹਰਪ੍ਰੀਤ ਹੋਣਾ ਨੂੰ ਪੱਗ ਬੰਨੀ ਜਾ ਰਹੀ ਹੈ, ਔਰ ਦਸਤਾਰ ਕੌਣ ਬਣ ਰਹੇ ਨੇ? ਮੈਂ ਨਾਮ ਫਿਰ ਪੁੱਛੂੰ। ਗੁਰਪ੍ਰੀਤ ਸਿੰਘ। ਗੁਰਪ੍ਰੀਤ ਹੋਣੇ। ਕਿੰਨਾ ਟਾਈਮ ਲੱਗਾ, ਕਿੰਨਾ ਸਮਾਂ ਲੱਗਾ ਵੀਰੇ? 5 ਮਿੰਟ ਵੀਰੇ। 5-7 ਮਿੰਟ। 5 ਮਿੰਟ ਲੱਗੇ ਆ। 5 ਮਿੰਟ ਦੇ ਵਿੱਚ ਤੇ ਹੁਣ ਬਾਕੀ ਕੀ ਜ਼ਿੱਦ ਕਰ ਰਹੇ? ਹਾਂਜੀ, ਬਾਕੀ ਕੀ ਜ਼ਿੱਦ ਕਰ ਰਹੇ? ਅਸੀਂ ਬਣਾਉਣੀ ਹਾਂ ਮੇਰੇ ਤੋਂ ਪੁੱਛਦੇ ਆ, ਕਹਿੰਦੇ ਪਾਪਾ ਤੁਸੀਂ ਯੂ ਲੁੱਕ ਡਿਫਰੈਂਟ ਮੈਨੂੰ ਕਹਿੰਦੇ। ਜੀ। ਕਿੰਨੀਆਂ ਕੁ ਪੱਗਾਂ ਸਵੇਰ ਦੀਆਂ ਬੰਨ ਲਈਆਂ, ਦਸਤਾਰਾਂ ਸਜਾ ਲੀਆਂ, ਕਿੰਨੀਆਂ ਕੁ ਅੱਗੇ ਅੰਦਾਜ਼ਾ? 10-15 ਬਣਤੀਆਂ ਸਵੇਰ ਦੀਆਂ, ਬਾਕੀ ਹੋਰ ਦੇਖੋ ਲਾਈਨ 'ਚ ਲੱਗੇ ਨੇ। ਬਾਕੀ ਲਾਈਨ 'ਚ ਲੱਗੇ ਨੇ ਜੀ। 10-15 ਦਸਤਾਰਾਂ ਸਵੇਰ ਦੀਆਂ ਸਜਾਤੀਆਂ, ਔਰ ਬਾਕੀ ਨੇ ਜਿਹੜੀਆਂ ਉਹ ਕੁਛ ਰਹਿੰਦੀਆਂ ਨੇ। ਸਾਡੀਆਂ ਕੋਈ ਬੀਬੀਆਂ ਨੇ ਜਿਹੜੀਆਂ ਪੰਜਾਬੀ ਰੇਡੀਓ USA ਦਾ ਮਾਈਕ ਦੇਖ ਕੇ ਰੁਕ ਗਈਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਂ ਦੱਸੋ? ਸਰਬਜੀਤ। ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਸਤਿ ਸ੍ਰੀ ਅਕਾਲ ਜੀ। ਆਪ ਜੀ ਦਾ ਨਾਂ? ਸੁਖਜਿੰਦਰ ਕੌਰ। ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਆਪ ਦਾ ਨਾਮ? ਜਸਮਿੰਦਰ। ਓ ਜਸਮਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਆਪ ਜੀ ਦਾ ਨਾਮ? ਹਰਮਿੰਦਰ। ਔਰ ਇਹ ਸਾਰੇ ਨੇ ਜਿਹੜੇ ਜੀਤੇ ਮੌਜੂਦ ਨੇ, ਕੀ ਕਹਿਣਾ ਚਾਹੋਗੇ? ਅਸੀਂ ਨਾ ਰੇਡੀਓ ਲੈ ਕੇ ਆਏ ਸੀ। ਜੀ ਸਾਡੀ ਟੀਮ ਆ ਜਿਹੜੀ ਉਹ ਇਸ ਬਾਰੇ ਤੁਹਾਨੂੰ ਇਸ ਲਾਈਵ ਕਵਰੇਜ ਦੇ ਨਾਲ ਹੀ ਦੱਸਦੇ ਆ। ਰੇਡੀਓ ਸੈੱਟ ਨੇ ਜਿਹੜੇ ਉਹ ਬਿਲਕੁਲ ਮੌਜੂਦ ਹੋਣਗੇ, ਉਹ ਤੁਹਾਨੂੰ ਇਸ ਬਾਰੇ ਦੱਸ ਪਾਉਂਦੇ ਨੇ। ਧੰਨਵਾਦ ਜੀ ਆਪ ਜੀ
ਤਾਂ ਬਾਕੀ ਸਭ ਸਮਾਗਮ ਨੇ ਜਿਹੜੇ ਆ ਉਹ ਸਾਡੇ ਨਾਲ ਰਲ ਕੇ ਦੇਖੋ। ਹਾਂਜੀ ਬਹੁਤ ਵਧੀਆ ਸਮਾਗਮ ਹੁੰਦੇ ਆ, ਬਹੁਤ ਆਨੰਦ ਆਉਂਦਾ, ਵਧੀਆ ਹੁੰਦਾ ਰੇਡੀਓ ਦਾ ਪ੍ਰੋਗਰਾਮ। ਆ ਰੋਜ਼ ਸੁਣਦੇ ਆ ਅਸੀਂ ਤੁਹਾਡਾ ਪ੍ਰੋਗਰਾਮ। ਥੈਂਕ ਯੂ ਜੀ, ਥੈਂਕ ਯੂ ਜੀ, ਬੜੀ ਮਿਹਰਬਾਨੀ, ਬਹੁਤ ਧੰਨਵਾਦ ਆਪ ਜੀ ਦਾ। ਲੋ ਜੀ, ਇਹ ਜਿਹੜੇ ਸਮਾਗਮ ਨੇ ਇਹ ਇਸੇ ਤਰ੍ਹਾਂ ਅਸੀਂ ਤੁਹਾਡੇ ਤੱਕ ਪਹੁੰਚਦੇ ਕਰਦੇ ਰਹਾਂਗੇ। ਔਰ ਇਸ ਵੇਲੇ ਅਸੀਂ ਅੱਗੇ ਲੈ ਕੇ ਜਾ ਰਹੇ ਹਾਂ। ਹਾਂਜੀ, ਹੁਣ ਥੋੜਾ ਜਿਹਾ ਜ਼ਰਾ ਹਟ ਕੇ ਜਿਹੜਾ ਦਸਤਾਰਾਂ ਵਾਲਾ ਕਹਿ ਲਵੋ ਕਿ ਸਟਾਲ ਹੈ ਜਾਂ ਕਾਰਨਰ ਹੈ, ਉਹਦੇ ਤੋਂ ਅਗਰ ਅਸੀਂ ਹਟਨੇ ਆ ਤੇ ਨਾਲ ਹੀ ਕਹਿ ਲਵੋ ਕਿ ਲੰਗਰ ਸੇਵਾ ਜਿਹੜੀ ਉਹ ਪਾਣੀ ਸੋਡਾ ਠੰਡਾ ਜਿਹੜਾ ਉਹ ਚੱਲ ਰਿਹਾ ਹੈ। ਸੋ ਅਸੀਂ ਜਿਹੜੇ ਵੀਰ ਇਧਰ ਜੁੜੇ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੈ ਜਿਹੜੀ ਉਹ ਥੋੜੀ ਜਿਹੀ ਕਰਾਂਗੇ